ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 27 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ। ਇਹਨਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। 65 ਸਾਲ ਦੇ ਹੋ ਚੁੱਕੇ ਹੋ ਜਾਂ ਹੋਣ ਵਾਲੇ ਹੋ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ ਜਾਂ ਮੈਡੀਕੇਅਰ ਤੁਹਾਡਾ ਚੱਲ ਰਿਹਾ, ਤੁਸੀਂ ਉਸ ਦੇ ਪਲਾਨਸ ਬਾਰੇ ਜਾਣਕਾਰੀ ਲੈਣੀ ਹੈ, ਚੇਂਜਸ ਕਰਵਾਉਣੇ ਆ, ਤਾਂ ਕਾਲ ਕਰ ਸਕਦੇ ਹੋ। ਖਾਲਸਾ ਇੰਸ਼ੋਰੈਂਸ ਏਜੰਸੀ ਪੂਰੇ ਅਮਰੀਕਾ ਦੇ ਵਿੱਚ ਮੈਡੀਕੇਅਰ ਦੇ ਲਈ ਤੁਹਾਡੀ ਮਦਦ ਕਰਦੇ ਹਨ। ਕਾਲ 4082722500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੀ ਟੇਕੀਆਣਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਨੀਵਰਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸੇਵਕ ਸਿੰਘ ਹੋਲਿਸਟਰ, ਰਮਿੰਦਰ ਸਿੰਘ ਬਸਰਾ, ਕਰਮਜੀਤ ਸਿੰਘ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮਾਰਟ, ਮਨਜੀਤ ਸਿੰਘ ਕਾਲੋਂ ਲੈਂਡਮਾਰਕ ਟਰਾਂਸ ਮੋਡੈਸਟੋ, ਮੱਖਣ ਸਿੰਘ ਮਾਨ ਜੈਨਸਨਵਿਲ ਵਿਸਕਾਂਸਨ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅੱਜ ਇੱਕ ਹੋਰ ਵਿੰਟਰ ਸਟਾਰਮ ਨੇ ਬੇ ਏਰੀਏ ਦੇ ਵਿੱਚ ਕਾਫੀ ਮੀਂਹ, ਹੇਲ ਤੇ ਸਨੋ ਨੂੰ ਲੈ ਕੇ ਆਂਦਾ ਹੈਗਾ। ਤੇ ਬੇਰੀਆ ਇੱਕ ਵਾਰੀ ਫੇਰ ਹਿੱਟ ਹੋਇਆ। ਅੱਜ ਸਾਰਾ ਦਿਨ ਬੇਰੀਏ ਦੇ ਵਿੱਚ ਕਾਫੀ ਮੀਂਹ ਪੈਂਦਾ ਰਿਹਾ। ਕਈ ਜਗ੍ਹਾ ਦੇ ਉੱਤੇ ਸਨੋ ਵੀ ਪਈ ਆ। ਕਈ ਹਾਈਵੇਜ਼ ਬੰਦ ਰਹੇ ਅੱਜ। ਹਾਈਵੇ 680 ਜੋ ਹੈਗਾ ਆ ਸਨੋਲ ਬੁਲੇਵਰਡ ਦੇ ਕੋਲ ਨੀਅਰ ਪਲੇਜ਼ੈਂਟਨ, ਜਦੋਂ ਆਪਾਂ ਬੇਰੀਏ ਤੋਂ ਲਿਵਰਮੋਰ ਵੱਲ ਨੂੰ ਜਾਂਦੇ ਆ ਤੇ ਉਹ ਫਲੱਡਡ ਹੋ ਗਿਆ, ਜਿਹਦੇ ਕਰਕੇ 2 ਲੇਨਸ ਕਲੋਜ਼ ਕਰਨੀਆਂ ਪਈਆਂ। ਬਹੁਤ ਜ਼ਿਆਦਾ ਜਿਹੜਾ ਟ੍ਰੈਫਿਕ ਆ ਉਹ ਬੈਕਅਪ ਸੀ। ਇਸੇ ਤਰ੍ਹਾਂ ਮਾਊਂਟ ਹੈਮਿਲਟਨ ਤੇ ਮਾਊਂਟ ਡਿਆਬਲੋ ਤੇ ਸੈਨ ਫਰਾਂਸਿਸਕੋ ਏਰੀਏ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਸਨੋ ਪਈ ਹੈਗੀ ਆ। ਠੰਡ ਬਹੁਤ ਜ਼ਿਆਦਾ ਆ। ਸੈਂਟਾ ਰੋਜ਼ਾ ਡਿਸਟ੍ਰਿਕਟ ਫਾਇਰ ਮਾਰਸ਼ਲ ਨੇ ਇਹ ਕਿਹਾ ਆ ਵੀ ਕਾਫੀ ਜ਼ਿਆਦਾ ਹੇਲਸ ਜਿਹੜੀਆਂ ਉਹ ਸੈਂਟਾ ਰੋਜ਼ਾ ਦੇ ਵਿੱਚ ਪਈ ਹੈਗੀ ਆ। PG&E ਦੇ ਮੁਤਾਬਕ ਹੁਣ ਤੱਕ 10,000 ਤੋਂ ਵੱਧ ਲੋਕ ਨਾਰਥ ਵੇ ਦੇ ਵਿੱਚ ਬਿਨਾਂ ਬਿਜਲੀ ਤੋਂ ਹੈਗੇ ਆ। ਇਸੇ ਤਰ੍ਹਾਂ ਪੈਨਸੂਲਾ ਦੇ ਵਿੱਚ ਵੀ ਟ੍ਰੈਫਿਕ ਕਾਫੀ ਜਿਹੜਾ ਪ੍ਰਭਾਵਿਤ ਹੋਇਆ। ਇਹਦੇ ਨਾਲ ਬਾਰਟ ਬਹੁਤ ਜ਼ਿਆਦਾ ਅਫੈਕਟ ਹੋਈ ਆ। ਐਲ ਕਮਿਨੋ ਰੇਲ ਜੋ ਸਟਰੀਟ ਆ ਪਾਲੋ ਆਲਟੋ ਦੇ ਵਿੱਚ ਦੋਨਾਂ ਡਾਇਰੈਕਸ਼ਨਾਂ ਦੇ ਵਿੱਚ ਬੰਦ ਕਰਨੀ ਪਈ ਯੂਨੀਵਰਸਿਟੀ ਐਵਨਿਊ ਦੇ ਕੋਲ, ਕਿਉਂਕਿ ਪੂਰੀ ਤਰ੍ਹਾਂ ਫਲੱਡਡ ਹੋ ਗਈ ਸੀ। ਪਾਲੋ ਆਲਟੋ, ਪੇਜ ਮਿਲ ਰੋਡ ਇਹ ਵੀ ਕਲੋਜ਼ ਹੈਗੀਆਂ ਬਿਟਵੀਨ ਮੋਡੀ ਰੋਡ ਤੇ ਸਕਾਈਲਾਈਨ ਬੁਲੇਵਰਡ ਦੇ ਵਿੱਚ। ਇਸੇ ਤਰ੍ਹਾਂ ਜੇ ਆਪਾਂ ਸਾਊਥ ਵੇ ਦੀ ਗੱਲ ਕਰਦੇ ਜਾਈਏ, ਸਾਊਥ ਵੇ ਸੈਂਟਾ ਕਰੂਜ਼ ਮਾਊਂਟੇਨ ਦੇ ਵਿੱਚ, ਮਾਊਂਟ ਹੈਮਿਲਟਨ ਏਰੀਆ, ਸੈਰਾਟੋਗਾ ਹਿਲਸ, ਇਹ ਸਾਰਿਆਂ ਦੇ ਵਿੱਚ ਸਨੋ ਪਈ ਹੈਗੀ ਆ। ਸੈਨੋਜ਼ੇ ਦੇ ਵਿੱਚ ਟੈਂਪਰੇਚਰ 30s ਦੇ ਲਾਗੇ ਛਾਗੇ ਵੀ ਪਹੁੰਚ ਗਿਆ ਸੀ ਤੇ ਮੀਂਹ ਬਹੁਤ ਜ਼ਿਆਦਾ ਪਿਆ ਹੈ। ਜੀ ਬਿਲਕੁਲ। ਅਗਲੀ ਜਿਹੜੀਆਂ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਬੜੀ ਮੰਦਭਾਗੀ ਖਬਰ ਆ ਰਹੀ ਆ। ਸੌਜਨਿਆ ਰਾਮਾ ਮੂਰਤੀ, ਇੱਕ ਜਿਹੜੀ ਬੀਬੀ ਜੋ ਕਿ 30 ਸਾਲਾਂ ਦੀ ਸੀਗੀ, ਰੈਡਮੌਂਡ ਵਾਸ਼ਿੰਗਟਨ ਦੇ ਵਿੱਚ ਰਹਿੰਦੀ ਸੀ, ਪਿਛਲੇ ਕੁਛ ਦਿਨਾਂ ਤੋਂ ਲਾਪਤਾ ਦੱਸੀ ਜਾਂਦੀ ਸੀ। ਅਫਸੋਸ ਦੇ ਨਾਲ ਇਹ ਦੱਸਣਾ ਪੈ ਰਿਹਾ ਵੀ ਉਸ ਦੀ ਲਾਸ਼ ਜਿਹੜੀ ਆ ਸਮੈਮਿਸ਼ ਲੇਕ ਜਿਹੜੀ ਆ ਉੱਥੋਂ ਲੱਭੀ ਆ, ਬੈਲ ਮੈਰੀਮੂਰ ਪਾਰਕ ਅਪਾਰਟਮੈਂਟਸ ਦੇ ਲਾਗੋਂ। ਇੱਥੇ ਹੀ ਇਹ ਅਖੀਰਲੀ ਵਾਰ ਦੇਖੀ ਗਈ ਸੀ। ਇਹ ਅਜੇ ਪਤਾ ਨਹੀਂ ਆ ਵੀ ਇਹ ਹੋਮੋਸਾਈਡ ਆ, ਕਿਸੇ ਨੇ ਮਾਰ ਕੇ ਉਹਨੂੰ ਸੁੱਟਿਆ, ਖੁਦਕੁਸ਼ੀ ਹੋਈ ਆ ਜਾਂ ਕੀ ਹੋਇਆ ਆ, ਕਿੱਦਾਂ ਮੌਤ ਹੋਈ ਆ, ਇਸ ਦੇ ਬਾਰੇ ਅਜੇ ਅਟੋਪਸੀ ਵਗੈਰਾ ਜਿਹੜੀ ਉਹ ਹੋਣੀ ਬਾਕੀ ਹੈਗੀ ਆ। ਸੋ ਇਹ ਗ੍ਰੈਜੂਏਟ ਇੰਡੀਆ ਤੋਂ ਹੋਈ ਸੀ, ਫਿਰ US ਦੇ ਵਿੱਚ ਆ ਗਈ ਸੀ, ਮਾਈਕਰੋਸਾਫਟ 'ਚ ਐਜ਼ ਅ ਸੌਫਟਵੇਅਰ ਇੰਜੀਨੀਅਰ ਕੰਮ ਕਰ ਰਹੀ ਸੀ। ਤੇ ਕਹਿੰਦੇ ਵੀ ਚੰਗੀ ਤਨਖਾਹ ਵਗੈਰਾ ਵੀ ਸੀਗੀ, ਪਰ ਇਸ ਦੀ ਜਿਹੜੀ ਲਾਸ਼ ਲੱਭਣ ਤੋਂ ਬਾਅਦ, ਲਾਪਤਾ ਹੋਣ ਤੋਂ ਬਾਅਦ 'ਚ ਸਾਰੇ ਦੇ ਸਾਰੇ ਜਿਹੜੇ ਵੀ ਉਸਦੇ ਨਜ਼ਦੀਕੀ ਸੀ ਬੜੇ ਅਚੰਭੇ ਦੇ ਵਿੱਚ ਪੈ ਚੁੱਕੇ ਆ। ਪੁਲਿਸ ਕਹਿੰਦੇ ਵੀ ਇਸ ਟਾਈਮ ਜਾਂਚ ਕਰ ਰਹੀ ਹੈ, ਜਿਹੜੀਆਂ ਵੀ ਲੀਡਸ ਉਹਨਾਂ ਨੂੰ ਮਿਲ ਗਈਆਂ ਆ, ਪਰ ਅਜੇ ਤੱਕ ਇਸ ਮਾਮਲੇ ਵਿੱਚ ਕਿਸੇ ਦੀ ਕੋਈ ਗ੍ਰਿਫਤਾਰੀ ਜਾਂ ਕਿਸੇ ਨੂੰ ਹਿਰਾਸਤ ਵਿੱਚ
ਨਹੀਂ ਲਿਆ ਹੈਗਾ। ਸੋ ਹੋ ਸਕਦਾ ਹੈ ਵੀ ਇਸ ਨੂੰ ਮਾਰ ਕੇ ਹੀ ਕਿਸੇ ਨੇ ਉੱਥੇ ਸੁੱਟ ਦਿੱਤਾ ਹੋਵੇ। ਪਿਛਲੇ ਕਈ ਦਿਨਾਂ ਤੋਂ ਇਸ ਦੀ ਤਸਵੀਰ ਸੋਸ਼ਲ ਮੀਡੀਆ ਦੇ ਉੱਤੇ ਛਾਈ ਪਈ ਸੀਗੀ ਵੀ ਇਸ ਨੂੰ ਲੱਭਣ ਦੀ ਜਿਹੜੀ ਭਾਲ ਆ ਉਹ ਕਰ ਰਹੇ ਆ ਫੇਸਬੁੱਕ, ਟਵਿੱਟਰ ਤੇ ਹੋਰ ਕਈ ਥਾਵਾਂ ਦੇ ਉੱਤੇ। ਪਰ ਫਾਈਨਲੀ ਜਿਹੜੀ ਅੱਜ ਉਸ ਦੀ ਮੰਦਭਾਗੀ ਦੇ ਨਾਲ ਉਸ ਦੀ ਲਾਸ਼ ਜਿਹੜੀ ਉਹ ਬਰਾਮਦ ਹੋਈ ਆ। ਆਈ ਥਿੰਕ ਆਂਧਰਾ ਪ੍ਰਦੇਸ਼ ਤੋਂ ਇਹ ਸੀਗੀ ਤੇ ਰੈਡਮੌਂਡ ਵਾਸ਼ਿੰਗਟਨ ਦੇ ਵਿੱਚ ਮਾਈਕਰੋਸਾਫਟ ਦੇ ਲਈ ਇੱਥੇ ਕੰਮ ਕਰ ਰਹੀ ਸੀ, ਉੱਥੇ ਰਹਿੰਦੀ ਸੀਗੀ। ਜੀ ਬਹੁਤ ਹੀ ਮਾੜੀ ਖਬਰ ਆ ਰਹੀ ਹੈ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਇੱਕ ਬਿੱਲ ਆ ਰਿਹਾ ਜਿਹਦੇ ਮੁਤਾਬਕ ਜੋ ਡਿਵੈਲਪਰਸ ਆ ਉਹ ਆਫਿਸ ਬਿਲਡਿੰਗਸ ਨੂੰ ਹੁਣ ਹਾਊਸਿੰਗ ਦੇ ਵਿੱਚ, ਜੇ ਬਿੱਲ ਪਾਸ ਹੋ ਜਾਂਦਾ, ਬੜਾ ਈਜ਼ੀਲੀ ਕਨਵਰਟ ਕਰ ਸਕਣਗੇ। ਸੈਨ ਫਰਾਂਸਿਸਕੋ ਇਸ ਟਾਈਮ ਬਹੁਤ ਵੱਡੀ ਪ੍ਰੋਬਲਮ ਬਣੀ ਹੋਈ ਹੈ ਕਿਉਂਕਿ ਸੈਨ ਫਰਾਂਸਿਸਕੋ ਦੇ ਵਿੱਚ 41% ਦੇ ਲਾਗੇ ਛਾਗੇ ਆਫਿਸ ਦੀਆਂ ਬਿਲਡਿੰਗਸ ਖਾਲੀ ਹੈਗੀਆਂ ਆ ਤੇ 35% ਬੇ ਏਰੀਆ ਦੇ ਜੋ ਰੈਜ਼ੀਡੈਂਟਸ ਆ ਇਸ ਟਾਈਮ ਘਰਾਂ ਤੋਂ ਕੰਮ ਕਰਦੇ ਹੈਗੇ ਆ। ਸੈਨ ਫਰਾਂਸਿਸਕੋ ਦੇ ਵਿੱਚ ਡਾਊਨਟਾਊਨ 'ਚ 1.5 ਲੱਖ ਵਰਕਰਸ ਘੱਟ ਹੈਗੇ ਆ ਪੈਂਡੇਮਿਕ ਤੋਂ ਪਹਿਲਾਂ ਦੇ ਸਮੇਂ ਦੇ ਨਾਲ ਜੇ ਕੰਪੇਅਰ ਕਰਕੇ ਦੇਖਿਆ ਜਾਵੇ। ਸੈਨ ਫਰਾਂਸਿਸਕੋ 'ਚ ਕੁਝ ਬਿਲਡਿੰਗ ਓਨਰਸ ਜੋ ਹੈਗੇ ਆ ਆਫਿਸਰਸ ਦੇ, ਉਹਨਾਂ ਨੇ ਕੋਸ਼ਿਸ਼ ਕੀਤੀ ਆ ਸਿਟੀ ਆਫ ਸੈਨ ਫਰਾਂਸਿਸਕੋ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਹਾਊਸਿੰਗ ਯੂਨਿਟਸ ਦੇ ਵਿੱਚ ਕਨਵਰਟ ਕਰਨ ਦੇ ਲਈ। ਪਰ ਸਿਟੀ ਦਾ ਜਿਹੜਾ ਪੇਪਰ ਵਰਕ ਆ ਸਾਰਾ ਕੁਝ ਉਹ ਕਾਫੀ ਲੰਮਾ ਚੌੜਾ ਆ। 988 ਮਾਰਕੀਟ ਸਟਰੀਟ ਇਹ ਕਾਫੀ ਵੱਡੀ ਆਫਿਸ ਬਿਲਡਿੰਗ ਹੈ। ਇਹਨਾਂ ਨੇ ਅਪਲਾਈ ਕੀਤਾ ਹੈ ਵੀ ਅਸੀਂ ਹਾਊਸਿੰਗ ਯੂਨਿਟਸ ਦੇ ਵਿੱਚ ਕਨਵਰਟ ਕਰਨਾ ਆ ਤੇ ਪਰ ਇਸ ਦੇ ਸੰਬੰਧ ਦੇ ਵਿੱਚ ਹੁਣ ਇੱਕ ਅਸੈਂਬਲੀਮੈਨ ਬਿੱਲ ਲੈ ਕੇ ਆ ਰਹੇ ਆ, ਅਸੈਂਬਲੀ ਮੈਂਬਰ ਮੈਟ ਹੈਨੇ। ਉਹਨਾਂ ਨੇ ਇੰਟਰੋਡਿਊਸ ਕਰਤਾ ਬਿੱਲ AB 1532 ਦਾ ਆਫਿਸ ਟੂ ਹਾਊਸਿੰਗ ਕਨਵਰਸ਼ਨ ਐਕਟ। ਇਹਦੇ ਮੁਤਾਬਕ ਜੋ ਲੋਕਲ ਗਵਰਨਮੈਂਟ ਆ ਉਹ ਸਲੋ ਨਹੀਂ ਕਰ ਸਕਦੀ ਇਸ ਪ੍ਰੋਸੈਸ ਨੂੰ, ਬਲਕਿ ਕਹਿੰਦੇ ਭਈ ਅਸੀਂ ਇਸ ਬਿੱਲ ਦੇ ਤਹਿਤ ਜੋ ਨਵੇਂ ਡਿਵੈਲਪਰਸ ਹੈਗੇ ਜਾਂ ਜੋ ਬਿਲਡਿੰਗ ਓਨਰਸ ਆ ਉਹਨਾਂ ਨੂੰ ਪੈਸੇ ਵੀ ਦੇਵਾਂਗੇ ਕਨਵਰਟ ਕਰਨ ਦੇ ਲਈ ਕਿਉਂਕਿ ਘਰਾਂ ਦੀ, ਅਪਾਰਟਮੈਂਟਾਂ ਦੀ ਬਹੁਤ ਜ਼ਿਆਦਾ ਜਿਹੜੀ ਜ਼ਰੂਰਤ ਹੈਗੀ ਆ। ਇਹ ਜਿਹੜਾ ਪ੍ਰੋਗਰਾਮ ਆ ਇਹ ਕੈਨੇਡਾ ਦੀ ਕਾਪੀ ਕੀਤਾ ਗਿਆ ਆ। ਕੈਲੀਫੋਰਨੀਆ ਡਾਊਨਟਾਊਨ ਰਿਕਵਰੀ ਕੈਟਲਿਸਟ ਫੰਡ ਇੱਕ ਕ੍ਰੀਏਟ ਕੀਤਾ ਗਿਆ ਕੈਲਗਰੀ ਦੇ ਵਿੱਚ। ਕੈਨੇਡਾ 'ਚ ਇਦਾਂ ਦੀਆਂ ਕਨਵਰਸ਼ਨਸ ਹੋਈਆਂ ਸੀਆਂ ਆਫਿਸ ਬਿਲਡਿੰਗਸ ਨੂੰ ਜਦੋਂ ਉੱਥੇ ਬਿਜ਼ਨਸ ਬਹੁਤ ਸਲੋ ਹੋ ਗਿਆ ਸੀ, ਉਹਨਾਂ ਨੂੰ ਘਰਾਂ ਦੇ ਵਿੱਚ, ਅਪਾਰਟਮੈਂਟਾਂ ਦੇ ਵਿੱਚ ਕਨਵਰਟ ਕੀਤਾ ਗਿਆ ਸੀ। ਇੱਧਰ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਉਹ ਕਹਿੰਦੇ ਆ ਵੀ ਉਹ ਇਸ ਸਾਲ ਇੱਕ ਸਟੇਟ ਇਨਵਾਇਰਨਮੈਂਟਲ ਲਾ ਦੇ ਉੱਤੇ ਉਸ ਨੂੰ ਰਿਫਾਰਮ ਕਰਨ ਦੇ ਲਈ ਕੰਮ ਕਰਨਗੇ, ਜਿਸ ਦੇ ਬਾਰੇ ਇਹਨਾਂ ਦਾ ਇਹ ਕਹਿਣਾ ਹੈ ਵੀ ਜਿਹੜੇ ਅਮੀਰ ਹੋਮ ਓਨਰਸ ਆ ਉਹਨਾਂ ਨੇ ਇਸ ਲਾ ਨੂੰ ਆਪਣਾ ਹਥਿਆਰ ਬਣਾਇਆ ਆ ਤਾਂ ਜੋ ਕਈ ਥਾਵਾਂ ਦੇ ਉੱਤੇ ਹਾਊਸਿੰਗ ਆ ਉਸ ਨੂੰ ਰੋਕਿਆ ਜਾ ਸਕੇ। ਇਹ ਖਾਸ ਕਰਕੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੀ ਦੇ ਨਾਲ ਸੰਬੰਧਿਤ ਸਟੂਡੈਂਟਸ ਦੀ ਹਾਊਸਿੰਗ ਨੂੰ ਲੈ ਕੇ ਇਹਨਾਂ ਨੇ ਕਮੈਂਟ ਕੀਤੇ ਆ। ਕੁਝ ਦਿਨ ਪਹਿਲਾਂ ਸਟੇਟ ਦੇ ਅਪੀਲ ਕੋਰਟਸ ਦੀ ਰੂਲਿੰਗ ਆਈ ਸੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਉਲਟ, ਵੀ ਕਹਿੰਦੇ ਵੀ ਉਹਨਾਂ ਨੇ ਜੇ ਇੱਥੇ ਹਾਊਸਿੰਗ ਇੰਪੈਕਟ ਨੂੰ ਦੱਸਣ ਦੇ ਵਿੱਚ ਨਾਕਾਮਯਾਬ ਜਿਹੜੇ ਹੋ ਰਹੇ ਆ ਜੇ ਰੈਜ਼ੀਡੈਂਸ਼ੀਅਲ ਨੇਬਰਹੁੱਡ ਦੇ ਨਜ਼ਦੀਕ ਇਹ ਜਿਹੜੇ ਕੈਂਪਸ ਆ ਉਹ ਬਣਾਏ ਜਾਂਦੇ ਆ। ਕੈਲੀਫੋਰਨੀਆ ਐਨਵਾਇਰਨਮੈਂਟਲ ਕੁਆਲਿਟੀ ਐਕਟ CEQA ਦੇ ਤਹਿਤ ਫਸਟ ਡਿਸਟ੍ਰਿਕਟ ਕੋਰਟ ਆਫ ਅਪੀਲ ਨੇ ਬੀਤੇ ਸ਼ੁੱਕਰਵਾਰ ਆ ਇਹ ਜਿਹੜਾ ਰੂਲਿੰਗ ਆ ਉਹ ਦਿੱਤੀ ਸੀ ਵੀ ਜਿਹੜਾ ਇੱਕ ਬਰਕਲੀ ਦੇ ਹਿਸਟੋਰਿਕ ਪੀਪਲ ਪਾਰਕ ਦੇ ਵਿੱਚ ਇੱਕ ਬਿਲਡਿੰਗ ਕੰਪਲੈਕਸ ਬਣਾਉਣ ਨੂੰ ਜਿਹੜਾ ਕਿ ਡਿਲੇ ਕਰਦਾ ਹੈਗਾ ਆ। ਪਿਛਲੇ ਕਈ ਸਾਲਾਂ ਤੋਂ ਇੱਥੋਂ ਤੱਕ ਕਿ ਦਹਾਕਿਆਂ ਤੋਂ ਇਹ ਜਿਹੜੀ ਥਾਂ ਆ ਪੀਪਲ ਪਾਰਕ, ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੀ ਇਸ ਦਾ ਮਾਲਕ ਹੈਗਾ ਆ ਤੇ ਇੱਥੇ ਹਾਊਸਿੰਗ ਕੰਪਲੈਕਸ ਬਣਾਉਣਾ ਚਾਹੁੰਦਾ ਆ ਜਿਸ ਦੇ ਵਿੱਚ 1100 UC ਬਰਕਲੀ ਦੇ ਵਿਦਿਆਰਥੀ ਤੇ 125 ਜਿਹੜੇ ਪਹਿਲਾਂ ਹੋਮਲੈਸ ਲੋਕ ਰਹੇ ਆ ਉਹਨਾਂ ਨੂੰ ਇੱਥੇ ਸ਼ਰਨ ਦਿੱਤੀ ਜਾਣੀ ਸੀ, ਇਹਨਾਂ ਨੇ ਰਹਿਣਾ ਸੀਗਾ। ਸੋ ਯੂਨੀਵਰਸਿਟੀ ਦੇ ਅਧਿਕਾਰੀ ਵੀ ਨਾਖੁਸ਼ ਨਜ਼ਰ ਆਏ ਕੋਰਟ ਦੀ ਜਿਹੜੀ ਆ ਅਪੀਲ ਦੇ ਰੂਲਿੰਗ ਦੇ ਉੱਤੇ ਤੇ ਕਹਿੰਦੇ ਹੁਣ ਕੈਲੀਫੋਰਨੀਆ ਦੇ ਸੁਪਰੀਮ ਕੋਰਟ ਦਾ ਦਰਵਾਜ਼ਾ ਉਹ ਖੜਕਾਉਣਗੇ। ਤੇ ਇੱਧਰ ਗਵਰਨਰ ਨਿਊਸਮ ਹੁਣਾਂ ਨੇ ਵੀ ਇਦਾਂ ਦਾ ਬਿਆਨ ਦਿੱਤਾ ਆ ਜਿਸ ਦੇ ਨਾਲ ਇਸ ਜਿਹੜੇ ਇਨਵਾਇਰਨਮੈਂਟਲ ਕਾਨੂੰਨ ਦੇ ਥੋੜੇ ਦੰਦ ਜਿਹੜੇ ਆ ਜਿਹੜੇ ਤਿੱਖੇ ਆ ਉਹਨਾਂ ਨੂੰ ਘਸਾਉਣਾ ਚਾਹੁੰਦੇ ਨੇ।
ਨਵੀਆਂ ਜਿਹੜੀਆਂ ਫੋਟੋਜ਼ ਸੈਟੇਲਾਈਟ ਦੇ ਥਰੂ ਆਈਆਂ ਆ, ਖਾਸ ਕਰਕੇ ਕੈਲੀਫੋਰਨੀਆ ਰਿਜ਼ਰਵਾਇਰਸ ਦੀਆਂ, ਤੇ ਉਹਨਾਂ ਦੇ ਮੁਤਾਬਕ ਹੁਣ ਜਿਹੜੇ ਵੱਡੇ ਰਿਜ਼ਰਵਾਇਰਸ ਆ, ਉਹ ਕਾਫੀ ਉਹਨਾਂ ਦੇ ਵਿੱਚ ਪਾਣੀ ਭਰ ਗਿਆ ਹੈਗਾ। ਲੇਕ ਔਰੋਵਿਲ ਦੀ ਜੋ ਨਵੀਂ ਸੈਟੇਲਾਈਟ ਪਿਕਚਰਸ ਆਈਆਂ, ਉਹਦੇ ਮੁਤਾਬਕ 72% ਉਹਦੇ ਵਿੱਚ ਪਾਣੀ ਭਰ ਗਿਆ। ਇਹ ਜਿੱਦਾਂ ਜਨਵਰੀ 29 ਤੱਕ ਸੀ, ਉਸ ਤੋਂ ਬਾਅਦ ਫਰਵਰੀ ਮਹੀਨੇ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਮੀਂਹ ਪਿਆ ਆਪਾਂ ਦੇਖਿਆ, ਹਜੇ ਉਹ ਕਾਊਂਟ ਨਹੀਂ ਹੋਇਆ। ਸੋ ਉਹ ਤੋਂ ਲੱਗਦਾ ਆ ਵੀ ਕੈਲੀਫੋਰਨੀਆ ਦੇ ਸਭ ਤੋਂ ਵੱਡੇ ਰਿਜ਼ਰਵਾਇਰਸ ਆ, ਉਹਨਾਂ ਦੇ ਵਿੱਚ ਪਾਣੀ ਬਹੁਤ ਜਲਦੀ ਜਿਹੜਾ ਆ, ਜਿੰਨਾ ਵੀ ਹੁੰਦਾ ਸੀ, ਫੁੱਲ ਕਪੈਸਿਟੀ ਤੱਕ ਪਹੁੰਚ ਸਕਦਾ ਹੈ। ਕੈਲੀਫੋਰਨੀਆ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਨੇ ਦੱਸਿਆ ਜਨਵਰੀ 29 ਤੱਕ ਸ਼ਾਸਤਾ ਲੇਕ ਦਾ ਪਾਣੀ 56% ਦੇ ਕਰੀਬ ਪਹੁੰਚ ਚੁੱਕਿਆ ਸੀ, ਕੈਲੀਫੋਰਨੀਆ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਦੇ ਮੁਤਾਬਕ। ਤੇ ਫਰਵਰੀ ਦੇ ਵਿੱਚ ਕਹਿੰਦੇ ਵੀ 72% ਤੱਕ ਉਹ ਪਹੁੰਚ ਜਾਊਗਾ। ਲੇਕ ਔਰੋਵਿਲ ਇੱਕ ਕੀ ਕੰਪੋਨੈਂਟ ਆ ਕੈਲੀਫੋਰਨੀਆ ਦੀ ਵਾਟਰ ਸਪਲਾਈ ਦੇ ਲਈ। ਕੈਲੀਫੋਰਨੀਆ ਬਹੁਤ ਜ਼ਿਆਦਾ ਡਰਾਊਟ ਦੇ ਵਿੱਚ ਸੀ, ਸੋ ਹੁਣ ਸਾਰਿਆਂ ਨੂੰ ਆਸ ਆ ਵੀ ਜਿੰਨੀ ਕੁ ਜ਼ਿਆਦਾ ਇੱਥੇ ਸਟਾਰਮ ਆਏ ਆ, ਉਹਦੇ ਨਾਲ ਜਿਹੜਾ ਡਰਾਊਟ ਆ, ਉਹਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਅਸਰ ਜਿਹੜਾ ਪਊਗਾ, ਤੇ ਡਰਾਊਟ ਘਟ ਜਾਊਗਾ। US ਡਰਾਊਟ ਮੋਨੀਟਰ ਜੋ ਆ, ਕਹਿੰਦੇ ਪਈ ਉਹਨਾਂ ਦੇ ਮੁਤਾਬਕ ਪੂਰੀ ਦੀ ਪੂਰੀ ਸਟੇਟ ਐਕਸੈਪਸ਼ਨਲ ਡਰਾਊਟ ਤੋਂ ਬਾਹਰ ਨਿਕਲ ਗਈ ਆ, ਤੇ ਐਕਸਟ੍ਰੀਮ ਡਰਾਊਟ ਤੋਂ ਵੀ ਬਾਹਰ ਨਿਕਲ ਗਈ ਹੈਗੀ। ਜੀ, 2 ਵੱਡੀਆਂ ਜਿਹੜੀਆਂ ਲੇਕ ਸ਼ਾਸਤਾ ਤੇ ਔਰੋਵਿਲ, ਜੇ ਉਹਨਾਂ ਦੀ ਦੱਸ ਜੀ, ਕੱਲ ਰਾਤ ਤੱਕ ਦੇ ਜਿਹੜੇ ਅੰਕੜੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਨੇ ਜਿਹੜੇ ਜਾਰੀ ਕੀਤੇ ਆ, ਟੋਟਲ ਕਪੈਸਿਟੀ ਦੇ 60% ਦੇ ਉੱਤੇ ਸ਼ਾਸਤਾ ਲੇਕ ਜਿਹੜੀ ਆ ਇਸ ਟਾਈਮ ਆ, ਤੇ ਹਿਸਟੋਰੀਕਲ ਐਵਰੇਜ ਤੋਂ 84% ਆ। ਔਰੋਵਿਲ ਦੀ ਜਿਹੜੀ ਲੇਕ ਆ, ਉਹ ਟੋਟਲ ਕਪੈਸਿਟੀ ਦੇ 72% ਤੇ ਹਿਸਟੋਰੀਕਲ ਐਵਰੇਜ ਨਾਲੋਂ ਇਸ ਟਾਈਮ ਵੱਧ ਕੇ 116% ਦੇ ਉੱਤੇ ਜਾ ਪਹੁੰਚੀ ਹੈਗੀ ਆ। ਸੋ ਕੁੱਲ ਇਹਦੀ ਸ਼ਮਤਾ ਜਿਹੜੀ ਹਰਜੋਤ ਸਿੰਘ ਜੀ 3537 ਜਿਹੜੀ ਆ ਉਹ ਏਕੜ ਫੁੱਟ ਪਾਣੀ ਦੀ ਜਿਹੜੀ ਉਹ ਹੈਗੀ ਆ, ਇਸ ਟਾਈਮ 2500 ਤੋਂ ਉੱਤੇ ਜਿਹੜੀ ਉਹ ਚੱਲ ਰਹੀ ਆ। ਜੇ ਇਦਾਂ ਹੀ ਹੋਰ ਮੀਂਹ ਪੈਂਦੇ ਰਹੇ ਤਾਂ ਹੋ ਸਕਦਾ ਵੀ ਔਰੋਵਿਲ ਦੀ ਜਿਹੜੀ ਡੈਮ ਆ, ਰਿਜ਼ਰਵਾਇਰ ਆ, ਉਹ ਇੱਕ ਵਾਰੀ ਫੇਰ ਪੂਰਾ ਭਰ ਜਾਵੇ। ਫੋਲਸਮ ਵੀ ਹਿਸਟੋਰੀਕਲ ਲੈਵਲ ਨੂੰ ਹਿੱਟ ਕਰ ਚੁੱਕਾ ਹੈ, 111% ਤੇ ਆ। ਨਿਊ ਬੁਲਟਸ ਬਾਰ 118% ਤੇ ਆ। ਨਿਊ ਮਿਲੋਨੇਜ਼ 76%, ਡੌਨ ਪੈਡਰੋ 105%, ਮਿਲਟਨ 71%, ਹਿਸਟੋਰਿਕ ਐਵਰੇਜ ਤੋਂ ਪਾਈਨ ਫਲੈਟ 117% ਤੇ। ਸੋ ਤਕਰੀਬਨ ਕਈ ਥਾਵਾਂ ਦੇ ਉੱਤੇ ਵਧੀਆ। ਸੈਨ ਲੂਇਸ ਰਿਜ਼ਰਵਾਇਰ ਵੀ 84% ਆਪਣੀ ਹਿਸਟੋਰੀਕਲ ਐਵਰੇਜ ਦੇ ਤੇ ਕੁੱਲ ਜਿਹੜੀ ਸ਼ਮਤਾ ਦੇ 75% ਦੇ ਉੱਤੇ ਇਸ ਟਾਈਮ ਚੱਲ ਰਿਹਾ ਹੈਗਾ ਆ, ਜੋ ਕਿ ਡਰਾਊਟ ਦੇ ਨਾਲ ਨਜਿੱਠਣ ਦੇ ਲਈ ਇੱਕ ਵਧੀਆ ਇਸ ਟਾਈਮ ਆંકੜੇ ਆ ਉਹ ਸਾਹਮਣੇ ਆ ਰਹੇ ਆ। ਸੋ ਮੀਂਹ ਬਰਫ਼ ਅਜੇ ਹੋਰ ਹੈਗੀ ਆ, ਉਹ ਪਿਘਲ ਕੇ ਅਜੇ ਆਉਣੀ ਵੀ ਆ। ਸੋ ਹੋਪਫੁਲੀ ਆਪਾਂ ਜਿਹੜੇ ਆ ਸ਼ਾਇਦ ਇਸ ਸਾਲ ਦੇ ਵਿੱਚ ਡਰਾਊਟ ਤੋਂ ਬਾਹਰ ਜਿਹੜਾ ਆ ਉਹ ਆ ਜਾਈਏ। ਪਰ ਆਉਣ ਵਾਲੇ ਸਮੇਂ ਦੇ ਲਈ ਇਹ ਜ਼ਰੂਰੀ ਆ ਵੀ ਹੋਰ ਜਿਹੜੇ ਵਾਟਰ ਨੂੰ, ਪਾਣੀ ਨੂੰ ਇਕੱਠਾ ਕਰਕੇ ਰੱਖਣ ਦੇ ਲਈ ਰਨ ਆਫ ਵਾਟਰ ਨੂੰ ਕਿੱਦਾਂ ਬਚਾਇਆ ਜਾ ਸਕਦਾ ਆ, ਉਸ ਦੇ ਉੱਤੇ ਜਿਹੜੇ ਕੁਛ ਨਵੇਂ ਪ੍ਰੋਜੈਕਟ, ਨਵੇਂ ਕਾਰਜ ਜਿਹੜੇ ਆ ਉਹ ਆਉਣ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਇੱਕ ਸਾਬਕਾ ਵੈਟਰਨ ਜਿਹੜਾ ਕੈਲੀਫੋਰਨੀਆ FBI ਦਾ ਏਜੰਟ ਆ, ਉਸ ਨੂੰ ਰਿਸ਼ਵਤ ਦੇ ਮਾਮਲੇ ਦੇ ਵਿੱਚ ਸਜ਼ਾ ਜਿਹੜੀ ਉਹ ਸੁਣਾਈ ਗਈ ਹੈਗੀ ਆ। 6 ਸਾਲਾਂ ਦੀ ਫੈਡਰਲ ਪ੍ਰਿਜ਼ਨ ਇਸ ਨੂੰ ਅਨਾਉਂਸ ਕੀਤੀ ਹੈਗੀ ਆ। ਤੇ ਹਰਜੋਤ ਸਿੰਘ ਜੀ ਜਿਹੜਾ ਉਹ ਦੱਸਿਆ ਜਾ ਰਿਹਾ ਆ ਵੀ ਇਸ ਨੇ $1.5 ਲੱਖ ਦੇ ਜਿਹੜੇ ਗਿਫਟ ਤੇ ਕੈਸ਼ ਬਰਾਈਬਸ ਜਿਹੜੀਆਂ ਆ ਉਹ ਲਈਆਂ। ਇੱਥੋਂ ਤੱਕ ਕਿ ਕਈ ਕੌਨਸਪੀਰੇਸੀਜ਼ ਦੇ ਵਿੱਚ ਵੀ ਇਹ ਨਾਲ ਉਸ ਦਾ ਨਾਮ ਆਉਂਦਾ ਰਿਹਾ ਆ। ਆਰਗੇਨਾਈਜ਼ਡ ਕ੍ਰਾਈਮ ਦੇ ਨਾਲ ਇਹ ਆਪਣੀ ਇਨਫੋਰਮੇਸ਼ਨ ਕੌਨਫੀਡੈਂਸ਼ੀਅਲ ਲੀਕ ਕਰਦਾ ਰਿਹਾ। ਬਬਾਕ ਬਰੂਮਾਂਡ 56 ਸਾਲਾਂ ਦਾ, ਲੈਫੀਏਟ ਦਾ ਜਿਹੜਾ ਉਹ ਰਹਿਣ ਵਾਲਾ, ਇਸ ਨੂੰ ਲਾਸ ਐਂਜਲਸ ਦੀ ਫੈਡਰਲ ਕੋਰਟ ਨੇ 11 ਦਿਨ ਟਰਾਇਲ ਚੱਲਣ ਤੋਂ ਬਾਅਦ ਦੇ ਵਿੱਚ ਇਸ ਦੇ ਵਿੱਚ ਕਨਵਿਕਟ ਕਰਕੇ ਅੱਜ ਸੈਂਟੈਂਸਿੰਗ ਜਿਹੜੀ ਉਹ ਸੁਣਾ ਦਿੱਤੀ ਆ। ਬਰੂਮਾਂਡ FBI ਦੇ ਵਿੱਚ 1999 ਦੇ ਵਿੱਚ ਕੰਮ ਕਰਨ ਦੇ ਲਈ ਜੁੜਿਆ ਤੇ 2018 ਤੱਕ ਕੰਮ ਕਰਦਾ ਰਿਹਾ ਸੈਨ ਫਰਾਂਸਿਸਕੋ ਦੇ ਆਫਿਸ ਦੇ ਵਿੱਚ। ਇਹ ਕਈ ਨੈਸ਼ਨਲ ਸਿਕਿਉਰਿਟੀ ਇਨਵੈਸਟੀਗੇਸ਼ਨਸ ਦੇ ਲਈ ਜ਼ਿੰਮੇਵਾਰ ਸੀਗਾ, ਪ੍ਰੋਸੀਕਿਊਟਰਸ ਨੇ ਜਿਹੜਾ ਉਹ ਦੱਸਿਆ। 2015 ਤੋਂ 2018 ਦੇ ਦਰਮਿਆਨ ਇਸ ਨੇ ਜਿਹੜੇ ਆਰਗੇਨਾਈਜ਼ਡ ਕ੍ਰਾਈਮ ਵਾਲਿਆਂ ਦੇ ਕੋਲੋਂ ਕਈ ਕੈਸ਼ ਤੇ ਕਈ ਗਿਫਟ ਜਿਹੜੇ ਉਹ ਲਏ, ਜਿਨ੍ਹਾਂ ਵਿੱਚ ਐਸਕਾਰਟਸ, ਹੋਟਲ ਸਟੇ, ਪ੍ਰਾਈਵੇਟ ਜੈਟ ਫਲਾਈਟਸ, ਇਹ ਦੱਸਣ ਦੇ ਲਈ ਜਿਹੜੀਆਂ ਉਹਨੂੰ ਮਿਲਦੀਆਂ ਰਹੀਆਂ ਵੀ ਇਹ ਲਾ ਇਨਫੋਰਸਮੈਂਟ ਕੀ ਸਰਚ ਕਰ ਰਹੀ ਆ, ਕਿਹੜੇ ਡਾਟਾਬੇਸ ਸਰਚ ਕਰ ਰਹੀ ਆ, ਤੇ ਉਹ ਸਾਰੀਆਂ ਚੀਜ਼ਾਂ। ਸੋ ਹੁਣ ਉਹਨਾਂ ਨੇ ਕਿਹਾ ਵੀ ਇਹਨੇ ਆਪਣੀ ਜਿਹੜੀ ਅਮਰੀਕਨ ਲੋਕਾਂ ਨੂੰ ਸਹੁੰ ਚੁੱਕੀ ਸੀ ਵੀ ਸਰਵ ਕਰਨ ਦੀ, ਉਸ ਨੇ ਅਬੈਂਡਨ ਕਰ ਦਿੱਤੀ ਆਪਣੇ ਲੈਵਿਸ਼ ਲਾਈਫਸਟਾਈਲ ਦੇ ਲਈ। ਸੋ ਹੁਣ ਇਸ ਨੂੰ 6 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ।
ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਜੋ ਗੋਲਡਨ ਸਟੇਟ ਆ, ਇਹਦੇ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਮੂਵ ਹੋ ਗਏ ਆ, ਜੋ ਕਿ ਕੈਲੀਫੋਰਨੀਆ ਸਟੇਟ ਨੂੰ ਫਾਈਨੈਂਸ਼ੀਅਲੀ ਹਰਟ ਕਰ ਰਹੇ ਹੈਗੇ ਆ। ਕਹਿੰਦੇ ਕੈਲੀਫੋਰਨੀਆ 'ਚ ਜਿਹੜੇ ਲੋਕ $2 ਲੱਖ ਤੋਂ ਉੱਪਰ ਬਣਾਉਂਦੇ ਆ, ਉਹ ਕਾਫੀ ਜ਼ਿਆਦਾ ਜਿਹੜੇ ਟੈਕਸ ਰੈਵਨਿਊ ਉਹਨਾਂ ਤੋਂ ਕੈਲੀਫੋਰਨੀਆ ਸਟੇਟ ਨੂੰ ਆਉਂਦਾ ਹੈਗਾ। ਜੁਲਾਈ 2020 ਤੋਂ ਲੈ ਕੇ ਜੁਲਾਈ 2022 ਤੱਕ 2 ਸਾਲਾਂ ਦੇ ਵਿੱਚ 5 ਲੱਖ ਲੋਕ ਕੈਲੀਫੋਰਨੀਆ ਚੋਂ ਮੂਵ ਹੋ ਗਏ ਆ। ਕੈਲੀਫੋਰਨੀਆ ਦੀ ਪੋਪੂਲੇਸ਼ਨ ਡ੍ਰੌਪ ਹੋ ਗਈ ਹੈਗੀ ਆ। ਸੋ ਇਹਦਾ ਅਸਰ ਫਾਈਨੈਂਸ਼ੀਅਲੀ ਜੋ ਆ ਕਾਫੀ ਜ਼ਿਆਦਾ ਸਟੇਟ ਨੂੰ ਪੈ ਰਿਹਾ ਹੈ। ਪਿਛਲੇ ਸਾਲ ਆਪਣੀ ਸਟੇਟ ਸਰਪਲਸ ਵੀ ਸੀਗੀ, ਤੇ ਹੁਣ ਨੈਗੇਟਿਵ ਦੇ ਵਿੱਚ ਆ। ਸੋ ਕੱਲਾ ਕੈਲੀਫੋਰਨੀਆ ਸਟੇਟ ਨਹੀਂ, ਇਸ ਤੋਂ ਬਿਨਾਂ ਨਿਊਯਾਰਕ ਜੋ ਸਟੇਟ ਆ, ਉਹਦੇ ਉੱਤੇ ਵੀ ਬਹੁਤ ਜ਼ਿਆਦਾ ਅਸਰ ਪੈ ਰਿਹਾ, ਕਿਉਂਕਿ ਨਿਊਯਾਰਕ ਨੇ ਵੀ 10% ਆਪਣੀ ਪੋਪੂਲੇਸ਼ਨ ਲੋਸਟ ਕਰ ਲਈ ਹੈਗੀ ਆ। ਜੀ, ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜੀ, ਫਲੋਰੀਡਾ ਦਾ ਇੱਕ ਰੁੱਖ ਕਰਦੇ ਜਾਈਏ। ਉੱਥੋਂ ਦੇ ਜਿਹੜੇ ਗਵਰਨਰ ਰੌਨ ਡਿਸੈਂਟਿਸ, ਉਹਨਾਂ ਨੇ ਅੱਜ ਇੱਕ ਨਵੇਂ ਲਾਅ ਦੇ ਉੱਤੇ ਸਾਈਨ ਕਰ ਦਿੱਤਾ, ਜਿਸ ਦੇ ਨਾਲ ਜਿਹੜੀ ਡਿਜ਼ਨੀ ਦੀ ਡਿਸਟ੍ਰਿਕਟ ਆ, ਇੱਕ ਆਪਣੇ ਆਪ ਦੀ ਉਹਦੀ ਸੈਲਫ ਡਿਸਟ੍ਰਿਕਟ ਜਿਸ ਨੂੰ ਘੋਸ਼ਿਤ ਕੀਤਾ ਗਿਆ ਸੀ, ਉਸ ਨੂੰ ਹੁਣ ਸਟੇਟ ਦੇ ਕੰਟਰੋਲ ਦੇ ਅੰਡਰ ਲੈ ਲਿਆ ਗਿਆ ਆ। ਇਹ ਜਿਹੜਾ ਵਾਲਟ ਡਿਜ਼ਨੀ ਵਰਲਡ ਦੇ ਨਾਂ ਦੀ ਜਿਹੜੀ ਪਹਿਲਾਂ ਗਵਰਨਿੰਗ ਡਿਸਟ੍ਰਿਕਟ ਸੀਗੀ, ਸੈਲਫ ਗਵਰਨਿੰਗ ਡਿਸਟ੍ਰਿਕਟ ਸੀ, ਉਹ ਹੁਣ ਸੂਬੇ ਦੇ ਅਧੀਨ ਜਿਹੜੀ ਉਹ ਆਊਗੀ। ਕਹਿੰਦੇ ਵੀ ਕੰਪਨੀ ਨੇ ਉਸ ਟਾਈਮ ਦੇ ਉੱਤੇ ਅਪੋਜ਼ ਕੀਤਾ ਸੀ, ਜਿਸ ਨੂੰ ਡੋਂਟ ਸੇ ਗੇ ਲਾਅ ਉੱਥੇ ਲਿਆਂਦਾ ਗਿਆ ਸੀ ਗਵਰਨਰ ਡਿਸੈਂਟਿਸ ਦੇ ਜਿਹੜਾ ਦੁਆਰਾ। ਤੇ ਕਹਿੰਦੇ ਵੀ ਸਮਹਾਓ ਲੱਗ ਇਹੀ ਰਿਹਾ ਵੀ ਉਹਦੇ ਆਪੋਜੀਸ਼ਨ ਕਰਨ ਦੇ ਕਰਕੇ ਇਸ ਦੀ ਜਿਹੜੀ ਸੈਲਫ ਗਵਰਨਿੰਗ ਡਿਸਟ੍ਰਿਕਟ ਦੀਆਂ ਜਿਹੜੀਆਂ ਇਹਦੇ ਕੋਲ ਅਧਿਕਾਰ ਸੀਗੇ, ਉਹ ਵਾਪਸ ਲੈ ਲਏ ਗਏ ਆ ਇੱਕ ਪਨਿਸ਼ਮੈਂਟ ਦੇ ਤੌਰ ਦੇ ਉੱਤੇ। ਜੀ, ਅਗਲੀ ਖਬਰ ਵੱਲ ਚਲੀਏ। ਬੇਰੀਏ ਦਾ ਇੱਕ ਰੇਡੀਓ ਹੋਸਟ ਆ, ਡੀਜੇ ਜੈਫਰੇ ਵੈਂਡਰਗ੍ਰਿਫਟ, ਉਹਨੂੰ ਮੋਸਟਲੀ ਲੋਕ ਵਾਈਲਡ 94.9 ਜੇਵੀ ਕਰਕੇ ਜਾਣਦੇ ਆ। ਸ਼ੁੱਕਰਵਾਰ ਤੋਂ ਉਹ ਮਿਸਿੰਗ ਆ। ਸੈਨ ਫਰਾਂਸਿਸਕੋ ਦੀ ਪੁਲਿਸ ਡਿਪਾਰਟਮੈਂਟ ਨੇ ਇਹ ਦੱਸਿਆ ਵੀ ਵੀਰਵਾਰ ਰਾਤ ਨੂੰ 10 ਵਜੇ ਦੇ ਕਰੀਬ ਉਹ ਮਿਸਿੰਗ ਰਿਪੋਰਟ ਕੀਤਾ ਗਿਆ ਹੈ, ਤੇ ਹਜੇ ਤੱਕ ਉਸ ਨੂੰ ਲੱਭਿਆ ਨਹੀਂ ਗਿਆ ਹੈਗਾ। ਵੈਂਡਰਗ੍ਰਿਫਟ 6 ਫੁੱਟ ਲੰਮਾ ਆ ਤੇ 180 ਪਾਉਂਡ ਭਾਰ ਆ ਉਹਦਾ, ਤੇ ਉਹਦੀ ਬਾਂਹ ਦੇ ਉੱਤੇ ਟੈਟੂਜ਼ ਹੈਗੇ ਆ। ਸੋ ਪੁਲਿਸ ਡਿਪਾਰਟਮੈਂਟ ਕਹਿ ਰਹੀ ਆ ਵੀ ਜੇ ਕਿਸੇ ਨੂੰ ਵੀ ਇਨਫੋਰਮੇਸ਼ਨ ਹੋਵੇ ਤੇ ਸੈਨ ਫਰਾਂਸਿਸਕੋ ਦੀ ਪੁਲਿਸ ਡਿਪਾਰਟਮੈਂਟ ਨੂੰ ਕੰਟੈਕਟ ਕਰਨ। ਬਹੁਤ ਹੀ ਪੋਪੂਲਰ ਰੇਡੀਓ ਹੋਸਟ, ਉਹਦਾ ਜਿਹੜਾ ਸ਼ੋਅ ਆ ਦਾ JV ਸ਼ੋਅ ਕਰਕੇ ਜਾਣਿਆ ਜਾਂਦਾ, 94.9 FM ਤੇ। ਮੋਸਟਲੀ ਜਿਹੜੀ ਯੰਗਰ ਜਨਰੇਸ਼ਨ ਆ, ਇਹ ਇੰਗਲਿਸ਼ ਦੇ ਵਿੱਚ ਸ਼ੋਅ ਕਰਦਾ ਹੈ, ਉਹਨੂੰ ਬਹੁਤ ਜ਼ਿਆਦਾ ਜਿਹੜੀ ਸੁਣਦੀ ਹੈ। ਜੀ, ਸੋ ਬੇ ਏਰੀਏ ਦਾ ਇਹ ਹੈਗਾ ਆ ਹੋਸਟ, ਤੇ ਇਹ ਲਾਪਤਾ ਹੈ ਕਈ ਦਿਨਾਂ ਤੋਂ। ਸੋ ਕਈ ਦਿਨਾਂ ਤੋਂ ਲਾਪਤਾ ਜਦੋਂ ਕੋਈ ਹੁੰਦਾ ਆ ਤਾਂ ਡਰ ਜਿਹਾ, ਦਿਲ ਨੂੰ ਧੜਕੂ ਜਿਹਾ ਜਿਹੜਾ ਉਹ ਲੱਗ ਜਾਂਦਾ ਵੀ ਪਤਾ ਨਹੀਂ ਕੀ ਹੋਇਆ ਹੋਵੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਟੁਲੈਰੀ ਕਾਊਂਟੀ ਸ਼ੈਰਿਫ ਆਫਿਸ ਨੇ ਆਪਰੇਸ਼ਨ ਨਾਈਟਮੇਅਰ ਦੇ ਅੱਜ ਕੁਝ ਆંકੜੇ ਜਿਹੜੇ ਉਹ ਜਾਰੀ ਕੀਤੇ। ਯਾਦ ਹੋਣਾ ਹੈ ਪਿਛਲੇ ਮਹੀਨੇ ਇੱਕ ਗੈਂਗ ਸਟਾਈਲ ਐਗਜ਼ੀਕਿਊਸ਼ਨ, ਕਾਰਟੇਲ ਸਟਾਈਲ ਐਗਜ਼ੀਕਿਊਸ਼ਨ ਹੋਈ ਸੀ, ਜਿਸ ਦੇ ਵਿੱਚ ਟੀਨੇਜ ਮਦਰ ਤੇ ਉਸ ਦਾ ਜਿਹੜਾ ਬੇਬੀ ਵੀ ਸ਼ਾਮਿਲ ਸੀ। ਉਸ ਤੋਂ ਬਾਅਦ ਦੇ ਵਿੱਚ ਇੱਥੋਂ ਦੇ ਜਿਹੜੇ ਗੈਂਗ ਮੈਂਬਰਸ ਦੇ ਉੱਤੇ ਕ੍ਰੈਕਡਾਊਨ ਜਾਰੀ ਰੱਖਿਆ ਸੀਗਾ। 4 ਦਿਨ ਆਪਰੇਸ਼ਨ ਨਾਈਟਮੇਅਰ ਚੱਲਿਆ, ਜਿਸ ਦੇ ਵਿੱਚ ਕਈ ਲਾ ਐਨਫੋਰਸਮੈਂਟ ਏਜੰਸੀਆਂ ਨੇ ਸਾਂਝੇ ਤੌਰ ਦੇ ਉੱਤੇ ਕੰਮ ਕੀਤਾ। 26 ਜਾਣਿਆਂ ਨੂੰ ਵੱਖ-ਵੱਖ ਚਾਰਜਿਸ ਦੇ ਅਧੀਨ ਗ੍ਰਿਫਤਾਰ ਕੀਤਾ ਗਿਆ ਆ। ਕਹਿੰਦੇ ਕਾਊਂਟੀ ਸ਼ੈਰਿਫ ਆਫਿਸ ਨੇ ਦੱਸਿਆ 97 ਘਰ ਤੇ 23 ਜਿਹੜੇ ਪ੍ਰਿਜ਼ਨ ਸੈਲਸ ਆ ਉਹਨਾਂ ਨੂੰ ਸਰਚ ਕੀਤਾ ਗਿਆ ਸੀਗਾ। ਸੋ ਇਹ ਅਰਲੀ ਫਰਵਰੀ ਤੋਂ ਸ਼ੁਰੂਆਤ ਇਸ ਮਹੀਨੇ ਦੇ ਵਿੱਚ ਕ੍ਰੈਕਡਾਊਨ ਆ ਉਹ ਇਹਨਾਂ ਨੇ ਸ਼ੁਰੂ ਕਰ ਦਿੱਤਾ ਸੀ। 16 ਜਨਵਰੀ ਦੇ ਜਿਹੜੀਆਂ ਕਿਲਿੰਗਸ ਆ ਗੋਸ਼ਨ ਵਿੱਚ ਹੋਈਆਂ ਸੀ, ਜਿਹੜਾ ਪੇਂਡੂ ਇਲਾਕਾ ਸੀ ਉੱਥੇ। ਸੋ ਹੁਣ 26 ਜਾਣੇ ਜਿਹੜੇ ਹਰਜੋਤ ਸਿੰਘ ਜੀ ਉਹ ਗ੍ਰਿਫਤਾਰ ਹੋਏ ਨੇ। 17 ਲਾ ਐਨਫੋਰਸਮੈਂਟ ਏਜੰਸੀਜ਼ ਨੇ, ਜਿਨ੍ਹਾਂ ਵਿੱਚ FBI, ਬਿਊਰੋ ਆਫ ਅਲਕੋਹਲ, ਟੋਬੈਕੋ, ਫਾਇਰ ਆਰਮ, ਐਕਸਪਲੋਸਿਵ ਤੇ ਲੋਕਲ ਪੁਲਿਸ ਡਿਪਾਰਟਮੈਂਟਸ ਨੇ ਮਿਲ ਕੇ ਜਿਹੜਾ ਆ ਉਹ ਕਦਮ ਜਿਹੜੇ ਉਹ ਚੁੱਕੇ ਆ। ਰੀਸੈਂਟਲੀ ਆਈ ਰਿਪੋਰਟ ਦੇ ਵਿੱਚ ਇਹ ਪਤਾ ਲੱਗਾ ਸੀਗਾ ਸੈਂਕੜਿਆਂ ਤੋਂ ਹਜ਼ਾਰਾਂ ਜਿਹੜੇ ਆ ਵੱਖ-ਵੱਖ ਗੈਂਗ ਮੈਂਬਰਸ ਇਕੱਲੇ ਟਲੈਰੀ ਕਾਊਂਟੀ ਦੇ ਵਿੱਚ ਰਹਿ ਰਹੇ ਆ, ਤੇ ਕਾਫੀ ਖਤਰਨਾਕ ਮਾਹੌਲ ਕਹਿ ਸਕਦੇ ਆ ਵੀ ਉੱਥੇ ਬਣਿਆ ਪਿਆ ਆ। ਤੇ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੇ ਆ। ਤੇ ਇਲੋਨ ਮਸਕ ਇੱਕ ਵਾਰੀ ਫੇਰ ਹੁਣ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਬਣ ਗਿਆ। ਕਹਿੰਦੇ ਵੀ ਟੈਸਲਾ ਦੇ CEO ਇਲੋਨ ਮਸਕ ਨੰਬਰ 2 ਤੇ ਆ ਗਿਆ ਸੀ। ਬਰਨਾਰਡ ਅਰਨੋਲਟ ਜੋ CEO ਹੈਗੇ ਫ੍ਰੈਂਚ ਲਗਜ਼ਰੀ ਬ੍ਰਾਂਡ ਦੇ, ਤੇ ਪਰ ਮੰਡੇ ਨੂੰ ਅੱਜ ਜਿਹੜੇ ਦੇਖੇ ਜਾਈਏ ਤੇ ਸਟਾਕ ਦੇ ਮੁਤਾਬਕ ਟੈਸਲਾ ਦਾ ਸਟਾਕ ਥੋੜਾ ਉੱਪਰ ਗਿਆ, ਤੇ ਉਹਦੀ ਜਿਹੜੀ ਨੈਟ ਵਰਥ ਆ
ਐਲੋਨ ਮਸਕ ਦੀ 187.1 ਬਿਲੀਅਨ ਡਾਲਰ ਹੋ ਗਈ ਆ ਬਲੂਮਬਰਗ ਦੇ ਮੁਤਾਬਕ, ਤੇ ਜੋ ਕਿ ਬਰਨਾਰਡ ਅਰਨੋਲਟ ਆ ਉਸ ਦੀ ਹੁਣ 185.3 ਬਿਲੀਅਨ ਡਾਲਰ। ਜੀ, ਸਟਾਕਸ ਦੇ ਉੱਤੇ ਗੱਲ ਕਰਦੇ ਜਾਈਏ, ਪਿਛਲੇ ਮਾੜੇ ਵੀਕ ਤੋਂ ਬਾਅਦ ਇਸ ਵੀਕ ਦੀ ਸ਼ੁਰੂਆਤ ਡਾਓ ਜੋਨ ਵਿੱਚ ਪੋਜ਼ਿਟਿਵ 'ਚ ਹੋਈ ਆ, 72 ਪੁਆਇੰਟ ਵਧਿਆ ਆ ਪਿਛਲੀ ਜਿਹੜੀ ਆ ਸਮਾਪਤੀ ਤੋਂ ਦੇਖਿਆ ਜਾਵੇ ਤਾਂ 32,899 ਦੇ ਉੱਤੇ ਬੰਦ ਹੋਇਆ। S&P ਜਿਹੜਾ 12 ਪੁਆਇੰਟ ਵੱਧ ਕੇ 3982, ਨੈਸਡੈਕ 72 ਪੁਆਇੰਟ ਵੱਧ ਕੇ 11,467 ਤੇ ਬੰਦ ਹੋਇਆ। ਸੋਨੇ ਦਾ ਭਾਅ $1,824 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $75 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ 3.92% ਦੇ ਉੱਤੇ ਰਹੀ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 23,447 ਤੇ ਇਥੀਰੀਅਮ $1,632 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 65 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕੁਲਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।